चौधरी साहब ये हुण जिहड़ा 30 जून नूं दोबारा मुज़ाकरात होने ने, एक अगला राउंड होना है तो ये बड़ी सिग्निफिकेंस है। लेकिन एक तो ये अच्छी गल है वे खुशाइंद है कि चलो मामलात अगे वध रहे ने, दोबारा बैठनगे और चीज़ां बेहतर होणगियां। तो ईरान का जिहड़ा जोहरी प्रोग्राम है ਉਹਦੇ ਹਵਾਲੇ ਨਾਲ ਤੇ ਡਿਸਕਸ਼ਨ ਹੋ ਰਹੀ ਹੈ ਔਰ ਅਮਰੀਕਨ ਪ੍ਰੈਜ਼ੀਡੈਂਟ ਜਿਵੇਂ ਕਿਹਾ ਸੀ ਕਿ ਉਹ ਜਿਹੜੀ ਇੰਟਰਨੈਸ਼ਨਲ ਏਜੰਸੀ ਹੈ ਐਟੋਮਿਕ ਐਨਰਜੀ ਦੀ IAEA ਉਹ ਉੱਥੇ ਉਹਦਾ ਕੋਈ ਇੰਸਪੈਕਸ਼ਨ ਕਰੇਗੀ ਔਰ ਈਰਾਨ ਦੀ ਤਰਫੋਂ ਆਇਆ ਕਿ ਨਹੀਂ ਅਸੀਂ ਕੋਈ ਗੱਲ ਨਹੀਂ, ਨਾ ਅਸੀਂ ਜ਼ਿਆਦਾ ਦਿਆਂਗੇ। ਤੇ ਇਹ ਹਰ ਮਾਮਲਾ ਜਿਹੜਾ ਵੇ ਉਹ ਸਿਰਫ ਜਿਵੇਂ ਤੁਸੀਂ ਪਹਿਲੇ ਕਿਹਾ ਸੀ ਟੈਕਟਿਕਸ ਦੇ ਤੌਰ ਤੇ ਸਿਰਫ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਜਾਂ ਵਾਕਈ ਕੋਈ ਅੰਦਰ ਮਸਾਇਲ ਮੌਜੂਦ ਨੇ? ਨਹੀਂ, ਇਹਦੇ 'ਚ ਦੇਖੋ ਕਿ ਉਹ ਹਰ ਮਸਾਇਲ ਦੇ ਉੱਤੇ ਹੀ ਟੈਕਟਿਕਸ ਹੁੰਦਾ ਹੈ। ठीक है, ਜਦੋਂ ਤੁਸੀਂ ਮੇਜ਼ ਤੇ ਬੈਠਣਾ ਤੇ ਗੁਫ਼ਤਗੂ ਕਰਨੀ ਹੈ ਤੇ ਉਹਦੇ ਤੋਂ ਪਹਿਲੇ ਮਾਈਂਡ ਮੇਕਅਪ ਕਰਨਾ, ਆਪਣੀ ਗੱਲ ਦੱਸਣੀ, ਆਪਣੀ ਚੀਜ਼ ਦੱਸਣੀ ਵੀ ਇਹ ਚੀਜ਼ਾਂ ਨੇ ਸਾਨੂੰ ਨਹੀਂ ਕਬੂਲ, ਤੇ ਆਪਣੇ ਆਪਣੀ ਜਿਹੜੀ ਨਾ ਗੋਟੀਆਂ ਜਿਹਨੂੰ ਕਹਿ ਲਓ ਜਾਂ ਆਪਣੇ ਮਤਲਬ ਪ੍ਰੈਸ਼ਰ ਬਿਲਡ ਕਰਨਾ ਤੁਸੀਂ ਔਰ ਆਪਣੀ ਫੀਲਡਿੰਗ ਲਾਈ ਹੁੰਦੀ ਹੈ ਸਭ ਨੇ, ਉਹਨਾਂ ਨੇ ਵੀ ਲਾਈ ਹੈ ਤੇ ਇਹਨਾਂ ਨੇ ਵੀ ਲਾਈ ਹੈ। ਤੇ ਹੁਣ ਜਿਹੜੇ ਸਪਾਇਲਰ ਨੇ ਉਹਨਾਂ ਨੇ ਵੀ ਫੀਲਡਿੰਗ ਲਾਈ ਹੈ। ਤੇ ਹੁਣ ਤੇ ਉਹ ਕੀ ਕਹਿੰਦੇ ਨੇ ਕਿ ਜਿਸੇ ਦੇ ਮੌਲਾ, ਜਾਂ ਜਿਹਨੂੰ ਜਿਹੜਾ ਸੈਂਸ ਪ੍ਰਵੇਲ ਕਰੇਗਾ, ਜਿਹੜਾ ਉਹਦੇ ਤੇ ਉਹਨੂੰ ਲੈ ਜਾਏਗਾ। ਬਾਜ਼ ਔਕਾਤ ਬੜੇ ਐਨ ਟਾਈਮ ਦੇ ਉੱਤੇ, ਐਨ ਮੌਕੇ ਦੇ ਉੱਤੇ 90% ਚੀਜ਼ਾਂ ਸੈਟਲ ਹੋ ਜਾਂਦੀਆਂ ਨੇ, 99.9% ਸੈਟਲ ਹੋ ਜਾਂਦੀਆਂ ਨੇ ਤੇ ਆਖਰ ਤੇ ਟੁੱਟਦੀ ਤੇ ਲੜਾਈ ਹੋ ਜਾਂਦੀ, ਜੰਗ ਹੋ ਜਾਂਦੀ। ਤਾਰੀਖ ਭਰੀ ਪੜੀ ਇਹਨਾਂ ਚੀਜ਼ਾਂ ਦੇ ਨਾਲ, ਤਾਰੀਖ ਮੁਕੰਮਲ ਹੈਗੀ। ਤਾਂ ਤੁਸੀਂ ਮੁਖਤਲਿਫ ਵੱਡੀਆਂ ਜੰਗਾਂ ਨੂੰ ਦੇਖ ਲਓ, ਤੁਹਾਨੂੰ ਕਿਧਰੇ ਨਾ ਕਿਧਰੇ ਹਿਊਮਨ ਐਰਰ ਦਾ ਅੰਸਰ ਨਜ਼ਰ ਆਏਗਾ ਜਾਂ ਸਾਜ਼ਿਸ਼ਾਂ ਨਜ਼ਰ ਆਉਣਗੀਆਂ ਵਿਦਿਨ ਆਪਣੇ ਅੰਦਰ ਵੀ ਸਾਜ਼ਿਸ਼ਾਂ ਤੇ ਬਾਹਰ ਵੀ ਸਾਜ਼ਿਸ਼ਾਂ। ਜੰਗ ਤੇ ਇਕਤਦਾਰ ਹੁੰਦਾ ਹੀ ਇਹਦਾ ਨਾਂ। ਅੱਛਾ ਚੋਈ ਸਾਹਿਬ, ਇਹਦੇ 'ਚ ਇੱਕ ਹੋਰ ਚੀਜ਼ ਸ਼ਾਮਲ ਕਰ ਲੈਣਾ। ਪਿਛਲੀ ਵਾਰ ਜਦੋਂ ਮਤਲਬ ਪਹਿਲਾ ਰਾਊਂਡ ਜਦੋਂ ਹੋਇਆ ਸਵਿਟਜ਼ਰਲੈਂਡ ਦੇ ਵਿੱਚ, ਤਾਂ ਉਹਦੇ ਸਾਨੂੰ ਇੱਕ ਚੀਜ਼ ਨਜ਼ਰ ਆਈ ਕਿ ਅਮਰੀਕਨ ਪ੍ਰੈਜ਼ੀਡੈਂਟ ਦਾ ਟਵੀਟ ਆਇਆ। ਉਸ ਟਵੀਟ ਤੋਂ ਬਾਅਦ ਇਰਾਨੀ ਵਫਦ ਜਿਹੜਾ ਵੇ ਉਹ ਉੱਥੋਂ ਨਿਕਲ ਗਿਆ ਸੀ। ਠੀਕ ਹੈ, JD ਵੈਂਸ ਕਹਿੰਦੇ ਨੇ ਕਿ ਅਸੀਂ ਕੋਈ ਗੱਲ ਨਹੀਂ ਸੀ ਹੈ, ਲੇਕਿਨ ਈਰਾਨ ਕਲੇਮ ਕਰਦਾ ਹੈ ਕਿ ਐਸਾ ਹੈ। ਤੇ ਇਹਦੇ 'ਚ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਅਸੀਂ ਕਹਿ ਰਹੇ ਹਾਂ ਪ੍ਰੈਸ਼ਰ ਦੇ ਤੌਰ 'ਤੇ ਜ਼ਾਹਿਰ ਇਸਤੇਮਾਲ ਹੁੰਦਾ, ਲੇਕਿਨ ਐਸੇ ਬਿਆਨਾਤ ਜਿਹੜੇ ਨੇ ਜਿਨ੍ਹਾਂ ਦੇ ਨਾਲ ਕੋਈ ਇਸ਼ਤਿਆਲ ਪੈਦਾ ਹੋ ਸਕੇ, ਉਹਦੇ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਅਗਲੇ ਰਾਊਂਡ ਤੱਕ? ਜਿਹੜਾ ਮੈਨੂੰ ਲੱਗਦਾ ਨਾ, ਤੁਸੀਂ ਅਗਰ ਅਸੀਂ ਵੀ ਦੇਖਦੇ ਆ ਰਹੇ ਹਾਂ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਇੱਕ ਪਾਲਿਸੀ ਹੈ ਔਰ ਉਹਨਾਂ ਦਾ ਵੇ ਆਫ ਜਾਂ ਜਿਹੜਾ ਉਹਨਾਂ ਦਾ ਸਟਾਈਲ ਆਫ ਟਾਕ ਹੈਗਾ ਜਾਂ ਉਹਨਾਂ ਦਾ ਬਿਆਨ ਜਾਰੀ ਕਰਨ ਦਾ, ਮੌਕੇ ਦੀ ਮੁਨਾਸਬਤ ਨੂੰ ਦੇਖਣ ਦਾ, ਤੇ ਉਹ ਮੇਰਾ ਖਿਆਲ ਹੈਗਾ ਕਿ ਉਹਨਾਂ ਦਾ ਜਿਹੜਾ ਸਟਾਈਲ ਹੈ ਜਾਂ ਉਹ ਉਹਨਾਂ ਨੇ ਉਸ ਸਟਾਈਲ ਨੂੰ ਅਪਣਾਇਆ ਤੇ ਉਹਦੇ ਉਹਨਾਂ ਨੇ ਰਿਜ਼ਲਟ ਲਏ ਨੇ। ਯਾਨੀ ਉਹਨਾਂ ਨੇ ਦੇਖੋ ਦੁਨੀਆ ਦੇ ਉੱਤੇ ਆਪਣਾ ਉਹ ਵੀ ਜਿਸਲੇ ਟੈਰਿਫ ਲਾਇਆ ਤਾਂ ਬੜੇ ਵੱਡੇ ਟੈਰਿਫ ਲਾਏ, ਫਿਰ ਉਹਨਾਂ ਨੇ ਉਹਨਾਂ ਦੇ ਮਾਈਂਡ 'ਚ ਇੱਕ ਡੈਡ ਲਾਈਨ ਹੁੰਦੀ ਹੈ ਕਿ ਇੱਥੇ ਲਿਆ ਕੇ ਮਾਮਲਾ ਸੈਟਲ ਕਰ ਦੇਣਾ। ਠੀਕ, ਉਹਨਾਂ ਨੂੰ ਸੈਨੇਟ ਦੇ ਵਿੱਚ ਵੀ ਕਰਾਰਦਾਦਾਂ ਆਈਆਂ, ਅਮਰੀਕਨ ਸੈਨੇਟ ਜੰਗ ਦੇ ਵਿੱਚ ਉਹਨਾਂ ਨੇ ਲੜਾਈ ਨਹੀਂ ਕੀਤੀ, ਪਹਿਲੇ ਬਿਆਨ ਵੀ ਦਿੰਦੇ ਰਹੇ ਇਹ ਉਹ, ਤੇ ਉਹਨਾਂ ਨੇ ਕਿਹਾ ਠੀਕ, ਉਹਨਾਂ ਨੇ ਜੰਗਬੰਦੀ ਕਰ ਲਈ। ਤੇ ਹੁਣ ਉਹ ਮੈਸੇਜ ਵੀ ਨਾਲ ਦੇਣਾ ਚਾਹੁੰਦੇ ਨੇ, ਆਪਣੀ ਕਮਜ਼ੋਰੀ ਵੀ ਅਮਰੀਕਾ ਦੀ ਜਾਂ ਆਪਣੇ ਜਿਹੜੇ ਸਪੋਰਟਰਸ ਨੇ ਅੰਦਰ ਨੇ ਉਹਨਾਂ ਨੂੰ ਇਹ ਨਹੀਂ ਦੱਸਣਾ ਚਾਹੁੰਦੇ ਕਿ ਵੀ ਅਸੀਂ ਕੋਈ ਕਮਜ਼ੋਰ ਹਾਂ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਵੀ ਉੱਥੇ ਫਰੀ ਕਹਿਣ ਵਾਸਤੇ ਟੇਬਲ ਨੂੰ ਛੱਡ ਕੇ ਜਾਂ ਇਸ ਮੁਜ਼ਾਕਰਾਤ ਨੂੰ ਡਿਸਕਨੈਕਟ ਕਰਨਾ ਵੀ ਇੰਨਾ ਈਜ਼ੀ ਨਹੀਂ ਹੈਗਾ। ਸਹੀ, ਇੰਨਾ ਉਹਨਾਂ ਨੂੰ ਪਤਾ ਹੈਗਾ ਕਿ ਐਡਾ ਤਾਂ ਈਜ਼ੀ ਨਹੀਂ, ਕਿ ਅਗਰ ਈਜ਼ੀ ਐਡਾ ਹੁੰਦਾ ਤੇ ਉੱਠ ਕੇ ਜੇ ਉੱਠ ਪਏ ਸਨ ਤੇ ਫਿਰ ਉੱਠ ਕੇ ਘਰ ਆ ਜਾਂਦੇ, ਫਿਰ ਉੱਥੇ ਕਿਉਂ ਬੈਠੇ ਰਹੇ? ਸਹੀ, ਇਹ ਗੱਲ ਐਵੇਂ ਗੱਲਾਂ ਕਰਨ ਦੀਆਂ ਹੁੰਦੀਆਂ ਨੇ। ਤੇ ਆਪਣੀ ਈਰਾਨ ਦੇ ਜਿਹੜੇ ਨੇ ਬੰਦੇ ਜਿਹੜੇ ਉੱਥੇ ਆਏ ਨੇ ਉਹਨਾਂ ਨੇ ਵੀ ਆਪਣੀ ਆਵਾਮ ਨੂੰ ਦੇਖਣਾ, ਉੱਥੇ ਵੀ ਤੇ ਇੰਤਹਾ ਪਸੰਦ ਬੈਠੇ ਉਹਨਾਂ ਨੂੰ ਦੇਖ ਰਹੇ ਨੇ ਨਾ, ਜਿਨ੍ਹਾਂ ਨੂੰ ਉਹਨਾਂ ਨੇ ਵਾਅਦੇ ਵਈਦ ਕੀਤੇ ਹੋਣੇ ਨੇ। ਈਰਾਨ ਦੇ ਰਹਿਬਰ ਤੱਕ ਲੋਕਾਂ ਨੂੰ ਉਹਨਾਂ ਨੇ ਕਿਸੇ ਨਾ ਕਿਸੇ ਗੱਲ ਦੇ ਤੇ ਲਈ ਹੋਣੀ ਹੈ ਨਾ ਗੱਲ, ਤੇ ਉਹ ਵੀ ਆਪਣੀ ਬੈਠੇ ਨੇ ਕਿ ਵੀ ਤੁਸੀਂ ਉੱਥੇ ਜਾ ਕੇ ਦੱਸੋ ਨਾ ਕਿ ਸਾਨੂੰ ਕੀ ਲੈ ਕੇ ਦਿੰਦੇ ਹੋ। ਤੇ ਉਹਨਾਂ ਨੇ ਵੀ ਤੇ ਜਿਹੜੇ ਉਹਨਾਂ ਦੇ ਰੱਬ ਹਾਲ ਉਹਨਾਂ ਦਾ ਉਹ ਬਿਆਨ ਵੀ ਤੇ ਮੌਜੂਦ ਹੈ ਕਿ ਵੀ ਜਿਹੜੇ ਮੌਜੂਦ ਪਸ਼ਤੀਨ ਨੇ ਈਰਾਨ ਦੇ ਪ੍ਰੈਜ਼ੀਡੈਂਟ, ਉਹਨਾਂ ਦੇ ਕੁਝ ਕਹਿਣ ਦੇ ਉੱਤੇ ਫਿਰ ਮੁਜ਼ਾਕਰਾਤ ਤੇ ਰਜ਼ਾਮੰਦੀ ਜ਼ਾਹਿਰ ਕੀਤੀ ਉਹਨਾਂ ਨੇ ਕੁਛ ਨਾ ਕੁਛ ਤੇ ਦੇਖੋ ਉਹਨਾਂ ਨੂੰ ਦੱਸਿਆ ਹੋਣਾ, ਕੋਈ ਤੇ ਉਹਨਾਂ ਨੂੰ ਤਸਵੀਰ ਪੇਸ਼ ਕੀਤੀ ਹੋਣੀ ਹੈ ਨਾ, ਜਾਂ ਉਹਨਾਂ ਤੱਕ ਵੀ ਜਿਹਦੇ ਤੋਂ ਉਹਨਾਂ ਨੇ ਕਿਹਾ ਕਿ ਚਲੋ ਠੀਕ ਹੈ ਤੁਸੀਂ ਕਰਕੇ ਦੇਖ ਲਓ। ਤੇ ਹੁਣ ਜਿਹੜੀ ਇੱਕ ਉੱਥੇ ਪਾਸਦਾਰਾਨ ਦੀ ਇੱਕ ਜਿਹੜੀ ਵੱਡੀ ਵਾਈਟਲ ਫੋਰਸ ਹੈਗੀ ਹੈ, ਉਹਨਾਂ ਦਾ ਉਸ ਹਵਾਲੇ ਨਾਲ ਨੁਕਤਾ ਨਜ਼ਰ ਸਮਥਿੰਗ ਡਿਫਰੈਂਟ, ਲੇਕਿਨ ਉਹ ਕਿਉਂਕਿ ਰਹਿਬਰ ਦੀ ਇੱਕ ਕੰਸੈਂਟ ਸਾਹਮਣੇ ਆ ਗਈ ਤੇ ਉਹ ਹੁਣ ਖੁੱਲ ਕੇ ਉਸ ਦੀ ਕੰਸੈਂਟ ਦੀ ਮੁਖਾਲਫ, ਕਿਉਂਕਿ ਉਹ ਤੇ ਖੇਡ ਹੀ ਰਹਿਬਰ ਦੇ ਮਨਸ਼ਾ ਦੇ ਉੱਤੇ ਰਹੇ ਨੇ, ਉਹ ਤਾਂ ਨਹੀਂ ਕਿਸੇ ਤਰੀਕੇ ਨਾਲ ਖੇਡ ਰਹੇ। ਤੇ ਲਿਹਾਜ਼ਾ ਉਹ ਜਿਹੜਾ ਬਿਆਨ ਉਹਨਾਂ ਨੇ ਵੀ ਦਿੱਤਾ, ਉਹਨਾਂ ਨੇ ਆਪਣੇ ਜਿਹੜੇ ਮੁਜ਼ਾਕਰਾਤਕਾਰ ਸਨ ਉਹਨਾਂ ਨੂੰ ਡਾਇਰੈਕਟਲੀ ਇੱਕ ਮੈਸੇਜ ਵੀ ਦੇ ਦਿੱਤਾ ਕਿ ਤੁਸੀਂ ਕੀ ਕਰਨਾ ਹੈ।
ਠੀਕ ਹੋ ਗਿਆ ਜੀ। ਠੀਕ। ਤੇ ਹੁਣ ਅਗਰ ਜਿਹੜੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਅਗਰ ਕਹਿੰਦੇ ਨੇ ਕਿ ਜੀ ਉਹ ਕੁਝ ਨਹੀਂ ਹੋਇਆ, ਜਾਂ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹਨਾਂ ਨੇ ਵੀ ਕੋਈ ਇਹਦੇ ਤੇ ਕੋਈ ਐਡੀ ਗੱਲ ਨਹੀਂ ਕੀਤੀ, ਤੇ ਇਹਨਾਂ ਨੂੰ ਇਹੋ ਹੀ ਕਹਿਣਾ ਚਾਹੀਦਾ। ਦੇਖੋ ਪਾਕਿਸਤਾਨ ਹੋਸਟ ਹੈਗਾ, ਬਹਿਰੀਨ ਉਹਦਾ ਕਤਰ ਦੇ ਔਰ ਪਾਕਿਸਤਾਨ ਦਾ ਹੋਸਟ ਹੈ, ਚੀਫ ਜਿਹੜਾ ਉਹ ਨੈਗੋਸ਼ੀਏਟਰ ਹੈਗਾ ਉਹਦੇ ਅੰਦਰ, ਤੇ ਪਾਕਿਸਤਾਨ ਤੇ ਕਿਸੇ ਵੀ ਸੂਰਤ 'ਚ ਨਹੀਂ ਕਹੇਗਾ ਕਿ ਜੀ ਉਹ ਸਾਡੇ ਕੋਲੋਂ ਨਾਰਾਜ਼ ਹੋ ਗਏ ਜਾਂ ਉਹਨਾਂ ਤੋਂ ਨਾਰਾਜ਼ ਹੋ ਗਏ ਤੇ ਉਹ ਚਲੇ ਗਏ। ਨਾ ਹੀ JD ਵੈਂਸ ਇਸ ਗੱਲ ਨੂੰ ਕਰੇਗਾ ਕਿ ਉਹ ਮੁਜ਼ਾਕਰਾਤ ਕਰਨ ਆਏ ਨੇ ਤੇ ਉਹ ਖਾਲੀ ਹੱਥ ਵਾਪਸ ਚਲੇ ਜਾਣ, ਉਹ ਨਹੀਂ ਕਹਿਣਗੇ। ਐਨਜੀ ਕਾਲੀਬਾਫ ਸਾਹਿਬ ਜਾਂ ਉਹਨਾਂ ਦੇ ਰਾਕਚੀ ਸਾਹਿਬ ਆਏ ਨੇ ਤੇ ਉਹਨਾਂ ਨੇ ਪਤਾ ਨਹੀਂ ਕਿੰਨੇ ਯਤਨ ਕੀਤੇ ਨੇ ਆਪਣੀ ਕਿਆਦਤ ਨੂੰ ਮਨਾਉਣ ਵਾਸਤੇ, ਤੇ ਹੁਣ ਉਹ ਉੱਠ ਕੇ ਚਲੇ ਜਾਣਗੇ ਤੇ ਫਿਰ ਉੱਥੇ ਉਹ ਕਹਿਣਗੇ ਅਸੀਂ ਤੇ ਤੁਹਾਨੂੰ ਪਹਿਲਾਂ ਹੀ ਕਹਿੰਦੇ ਸੀ ਕਿ ਤੁਸੀਂ ਉੱਥੇ ਲੈਣ ਕੀ ਗਏ ਸੀ। ਠੀਕ ਹੈ, ਲੇਕਿਨ ਉਹ ਜਿਹੜੇ ਇਰਾਨ ਦੇ ਚੀਫ ਮੁਜ਼ਾਕਰਾਤਕਾਰ ਉਹ ਤੇ ਇਹੀ ਕਹਿ ਰਹੇ ਨੇ ਕਿ ਵੀ ਨਹੀਂ ਅਸੀਂ ਨਹੀਂ, ਉਹ ਉੱਠੇ ਹੋਣੇ ਨੇ, ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਉੱਠੇ ਹੋਣੇ, ਲੇਕਿਨ ਉਹ ਉੱਠੇ ਹੋਣੇ ਨੇ ਐਜ਼ ਮਤਲਬ ਇਤਜਾਜ ਵਾਸਤੇ ਉੱਠੇ ਹੋਣੇ ਨੇ, ਉਹ ਵਾਪਸ ਆਉਣ ਵਾਸਤੇ ਨਹੀਂ, ਮੁਜ਼ਾਕਰਾਤ ਖਤਮ ਕਰਨ ਵਾਸਤੇ ਨਹੀਂ ਉੱਠੇ ਹੋਣੇ। ਇਹੋ ਹੀ ਵਜ੍ਹਾ ਹੁੰਦੀ ਸੀ ਕਿ ਉਹ ਵਾਪਸ ਆ ਕੇ ਉਹ ਬੈਠ ਗਏ। ਔਰ ਬਲਕਿ ਮੈਨੂੰ ਯਾਦ ਹੈ ਉਸੇ ਟਾਈਮ ਜਦੋਂ ਹੋਇਆ ਤੇ ਇਰਾਨ ਦੀ ਤਰਫੋਂ ਵੀ ਉਹਨਾਂ ਦੀ ਵਜ਼ਾਰਤ ਖਾਰਜਾ ਦੇ ਬਿਆਨਾਤ ਆਉਣ ਲੱਗ ਗਏ ਸਨ ਕਿ ਮੁਜ਼ਾਕਰਾਤ ਖਤਮ ਨਹੀਂ ਹੋਏ, ਕਿਉਂਕਿ ਖਬਰਾਂ ਬਹੁਤ ਸਾਰੀ ਜਗ੍ਹਾ ਤੇ ਚੱਲਣ ਲੱਗ ਗਈਆਂ ਸਨ ਕਿ ਜਿਵੇਂ ਮੁਜ਼ਾਕਰਾਤ ਐਂਡ ਹੋ ਗਏ ਨੇ ਔਰ ਮਾਮਲਾ ਗੜਬੜ ਹੋ ਗਿਆ। ਇਰਾਨ ਵੀ ਇਸ ਮੌਕੇ ਤੇ ਅਫੋਰਡ ਨਹੀਂ ਕਰ ਸਕਦਾ ਜੰਗ। ਦੇਖੋ ਇਰਾਨ 'ਚ ਫੂਡ ਕ੍ਰਾਈਸਿਸ ਹੈ, ਪ੍ਰੈਜ਼ੀਡੈਂਟ ਪਜ਼ਕਿਸ਼ਤਾਨ ਪਾਕਿਸਤਾਨ ਦੇ ਵਿੱਚ ਵੀ ਔਰ ਉੱਥੇ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਹਿਊਮੈਨੀਟੇਰੀਅਨ ਇਨਸਾਨੀ ਬੁਨਿਆਦਾਂ ਦੇ ਉੱਤੇ ਸਾਨੂੰ ਫੂਡ ਸ਼ਾਰਟੇਜ ਔਰ ਮੈਡੀਸਨ ਦੀ ਬੜੀ ਸਖਤ ਜ਼ਰੂਰਤ ਹੈ। ਬਿਲਕੁਲ ਠੀਕ ਹੈ ਨਾ। ਔਰ ਐਸੇ ਮੁੱਦੇ ਨੂੰ ਰੱਖ ਕੇ ਉਹਨਾਂ ਨੇ ਰਿਆਇਤ ਲੈਣੀ ਹੈ ਆਪਣੇ ਅਸਾਸਿਆਂ ਦੀ ਬਹਾਲੀ ਦੀ, ਸਾਨੂੰ ਫੌਰੀ ਜ਼ਰੂਰਤ ਹੈ। ਤੁਸੀਂ ਇਹ ਜਿਹੜੀ ਗੱਲ ਕੀਤੀ ਹੈ ਕ੍ਰਾਈਸਿਸ ਦੀ, ਤੇ ਇਸੇ ਹਵਾਲੇ ਨਾਲ ਇੱਕ ਹੋਰ ਅਹਿਮ ਬਹਿਸ ਜਿਹੜੀ ਨਾ ਉਹ ਚੱਲ ਰਹੀ ਹੈ ਕਿ ਅਮਰੀਕਨ ਪ੍ਰੈਜ਼ੀਡੈਂਟ ਨੇ ਕਿਹਾ ਕਿ ਮਤਲਬ ਉਹਦੇ ਜਿਹੜੇ ਅਮਰੀਕੀ ਕਿਸਾਨ ਨੇ ਉਹਨਾਂ ਮਤਲਬ ਗੰਦਮ ਜਿਹੜੀ ਹੈ ਉਹ ਇਰਾਨ ਨੂੰ ਦਿੱਤੀ ਜਾਏਗੀ, ਔਰ ਇਰਾਨ ਦਾ ਦਾਅਵਾ ਹੈ ਕਿ ਜੀ ਸਾਨੂੰ $5 ਅਰਬ ਮਿਲਣੇ ਤੋਂ ਰੈਸ ਦੀ ਤਾਂ ਕੋਈ ਗੱਲ ਨਹੀਂ ਹੋਈ ਕਿ ਸਾਨੂੰ ਅਸੀਂ ਅਮਰੀਕਾ ਕੋਲੋਂ ਕੋਈ ਚੀਜ਼ ਲੈਣੀ, ਕਿਉਂਕਿ ਟਰੰਪ ਕਹਿ ਰਹੇ ਨੇ ਕਿ ਜੋ ਅਸੀਂ ਇਹਨਾਂ ਨੂੰ ਦੇਵਾਂਗੇ ਉਹ ਜਿਹੜਾ 300 ਅਰਬ ਦੀ ਗੱਲ ਹੋ ਰਹੀ ਉਹਦੇ 'ਚੋਂ ਅਸੀਂ ਕੱਟ ਲਵਾਂਗੇ। ਤੇ ਇਹ ਹੁਣ ਕੀ ਹੈ, ਇਹ ਉਹੀ ਗੱਲ ਜਿਹੜੀ ਤੁਹਾਨੂੰ ਮੈਂ ਕੀਤੀ ਹੈ ਕਿ ਮੁਜ਼ਾਕਰਾ 'ਚ ਬੈਠਣ ਤੋਂ ਪਹਿਲੇ ਇੱਕ ਦੂਸਰੇ ਨੂੰ ਮੈਸੇਜ ਆ ਰਹੇ ਨੇ। ਇਰਾਨ ਦੂਰ ਹੈ, ਅਗਰ ਇਮਦਾਦ ਦੇਣੀ ਹੈ ਉਹਨਾਂ ਨੇ, ਉਹ ਜ਼ਾਹਰ ਹੈ ਇਰਾਨ ਦੇ ਕੋਲ ਇੱਕ, ਮੇਰਾ ਖਿਆਲ ਹੈ ਕਿ ਉਹਨਾਂ ਦੇ ਜਿਹੜੇ ਮੁਜ਼ਾਕਰਾਤਕਾਰ ਨੇ ਉਹਨਾਂ ਕੋਲ ਇੱਕ ਅੱਛੀ ਗਰਾਊਂਡ ਹੈ, ਅੱਛਾ ਮੌਕਫ ਹੈਗਾ ਕਿ ਸਾਡੇ ਮੁਲਕ ਦੇ ਅੰਦਰ ਦੇਖੋ ਕਿੰਨੀ ਤਬਾਹੀ ਹੈਗੀ ਹੈ, ਸਾਡੇ ਤੇ ਪਾਬੰਦੀਆਂ ਹੈਗੀਆਂ ਨੇ, ਸਾਡੇ ਤੇ ਹਿਊਮਨ ਕ੍ਰਾਈਸਿਸ ਹੈਗੇ ਨੇ, ਸਾਡੇ ਲੋਕ ਜਿਹੜੇ ਨੇ ਉਹਨਾਂ ਨੂੰ ਮਹਿੰਗਾਈ ਦਾ ਸਾਹਮਣਾ, ਅਫਰਾਤੇ ਜ਼ਰ ਦਾ ਸਾਹਮਣਾ ਹੈ, ਉਹਨਾਂ ਨੂੰ ਮੈਡੀਸਨ ਦਾ ਸਾਹਮਣਾ, ਹਸਪਤਾਲਾਂ 'ਚ ਦਵਾਈਆਂ ਨਹੀਂ ਹੈਗੀਆਂ, ਉਹ ਨਹੀਂ ਹੈਗੀਆਂ, ਸਾਡੇ ਕੋਲ ਪੈਸੇ ਵੀ ਨਹੀਂ ਹੈਗੇ, ਤੇ ਤੁਸੀਂ ਕਮ ਸੇ ਕਮ ਸਾਡੇ ਵਾਸਤੇ ਇਹਦੇ ਵਾਸਤੇ ਪੈਸੇ ਦਿਓ ਨਾ। ਤੇ ਮੇਰਾ ਖਿਆਲ ਹੈ ਕਿ ਇਹ ਬਹੁਤ ਸੋਲਿਡ ਗਰਾਊਂਡ ਹੈ ਮੁਜ਼ਾਕਰਾਤ 'ਚ ਲੈਣ ਵਾਸਤੇ। ਇਹਦੇ ਤੇ ਇਨਕਾਰ ਕਰਨਾ ਬੜਾ ਮਤਲਬ ਇਨਹਿਊਮਨ ਜਿਹਾ ਵੀ ਹੋ ਜਾਂਦਾ ਨਾ, ਮਤਲਬ ਤੁਸੀਂ ਬੜਾ ਸਫਾਕੀ ਤੇ ਬੇਹਿੱਸੀ ਕਰੋਗੇ ਨਾ ਅਗਰ ਤੁਸੀਂ ਇਸ ਆਰਗੂਮੈਂਟ ਨੂੰ ਕਹਿੰਦੇ। ਇਹਨੂੰ ਕਾਊਂਟਰ ਕਰਨ ਵਾਸਤੇ ਪ੍ਰੈਜ਼ੀਡੈਂਟ ਟਰੰਪ ਨੇ ਮੈਨੂੰ ਮੈਨੂੰ ਲੱਗ ਰਿਹਾ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੈਸੇ ਤੇ ਅਸੀਂ ਇਹਨਾਂ ਨੂੰ ਦੇਣੇ ਨੇ ਇਰਾਨ ਨੂੰ, ਤੇ ਇਹਨਾਂ ਨੇ ਕਿਹਾ ਜੀ ਅਸੀਂ ਫੂਡ ਲੈਣਾ, ਅਸੀਂ ਇਹ ਚੀਜ਼ ਕਰਨੀ ਤੇ ਇਹ ਕੀ ਕਰਨੀ ਹੈ, ਤੇ ਲਿਹਾਜ਼ਾ ਅਸੀਂ ਕਹਾਂਗੇ ਵੀ ਤੁਸੀਂ ਅਨਾਜ ਲੈਣਾ ਨਾ, ਰੋਟੀ ਲੈਣੀ ਹੈ ਨਾ, ਖਾਣਾ ਲੈਣਾ ਨਾ, ਦਵਾਈ ਲੈਣੀ ਹੈ ਨਾ, ਤੇ ਤੁਹਾਨੂੰ ਪੈਸੇ ਤੇ ਅਸੀਂ ਦੇਣੇ ਨੇ। ਇਹ ਤੁਹਾਨੂੰ 25 ਕਰੋੜ ਜਾਂ 1 ਅਰਬ ਰੁਪਏ ਦੀ ਗੰਦਮ ਤੁਹਾਨੂੰ ਅਸੀਂ ਦਿੰਦੇ ਹਾਂ, ਤੇ ਉਹ ਅਰਬ ਤੁਹਾਡਾ ਕੱਟ ਕੇ ਤੇ ਬਕਾਇਆ ਤੁਹਾਡੇ ਕੋਲ ਦੇ ਦਿੰਦੇ ਆ, ਹੋਰ ਤੁਸੀਂ ਦੱਸੋ ਕੀ ਸਾਡੇ ਵਾਸਤੇ ਚਾਹੀਦਾ। ਇਰਾਨ ਵੀ ਕਹੇਗਾ ਵੀ ਇਰਾਨ ਕੋਲ ਵੀ ਫੇਸ ਸੇਵਿੰਗ ਹੈ, ਇਰਾਨੀ ਮੁਜ਼ਾਕਰਾਤਕਾਰ ਵੀ ਆਪਣੀ ਆਵਾਮ ਨੂੰ ਦੱਸਣ ਵਾਸਤੇ ਵੀ ਦੇਖੋ ਹੰਗਾਮੀ ਜ਼ਰੂਰਤ ਹੈ, ਭਾਵੇਂ ਅਸੀਂ ਰੂਸ ਕੋਲੋਂ ਲਈਏ, ਚੀਨ ਕੋਲੋਂ ਲਈਏ, ਪਾਕਿਸਤਾਨ ਕੋਲੋਂ ਲਈਏ, ਇੰਡੀਆ ਕੋਲੋਂ ਲਈਏ, ਸਾਨੂੰ ਤੇ ਡਬਲ ਰੋਟੀ ਚਾਹੀਦੀ ਹੈ ਨਾ, ਬੱਚਿਆਂ ਨੂੰ ਖਾਣ ਵਾਸਤੇ ਚਾਹੀਦਾ। ਇਹ ਤਾਂ ਨਹੀਂ ਕਿ ਜੀ ਫਲਾਨਾ ਘਰ ਸਾਨੂੰ ਦੇਗਾ ਤੇ ਫੇਰ ਹੀ ਖਾਣਾ ਹੈ ਅਸੀਂ। ਇਸ ਲਈ ਅਗਰ ਅਮਰੀਕਾ ਸਾਨੂੰ ਦੇ ਰਿਹਾ ਤੇ ਅਸੀਂ ਵਕਤੀ ਤੌਰ ਦੇ ਉੱਤੇ ਉਹਨੂੰ ਲਈਏ, ਸਾਡੇ ਪੈਸੇ ਵੀ ਕਲੀਅਰ ਹੋ ਰਹੇ ਨੇ, ਸਾਡੇ ਤੇ ਕਰਜ਼ਾ ਵੀ ਨਹੀਂ ਚੜ ਰਿਹਾ, ਤੇ ਤੁਹਾਨੂੰ ਪੈਸੇ ਵੀ, ਰੋਟੀ ਵੀ ਲੱਭ ਰਹੀ ਹੈ। ਠੀਕ ਹੈ। ਤੇ ਜਿਹੜਾ ਇੰਤਹਾ ਪਸੰਦ ਇਰਾਨੀ ਗਰੁੱਪ ਹੈ ਉਹ ਇਸ ਆਰਗੂਮੈਂਟ ਦੇ ਉੱਤੇ ਮੇਰਾ ਨਹੀਂ ਖਿਆਲ ਕਿ ਉਹਨਾਂ ਦੇ ਕੋਲ ਕੋਈ ਕਾਊਂਟਰ ਆਰਗੂਮੈਂਟ ਹੋਏਗਾ। ਉਹ ਵੀ ਫਿਰ ਇਹ ਬੈਨ ਹੀ ਉਹਨਾਂ ਤੇ ਕੋਰਟ 'ਚ ਗੇਮ ਚਲੀ ਜਾਏਗੀ। ਅਗਰ ਇਰਾਨੀ ਇੰਤਹਾ ਪਸੰਦਾਂ ਦਾ ਗਰੁੱਪ ਅਗਰ ਕਹਿੰਦਾ ਕਿ ਜੀ ਨਹੀਂ ਅਸੀਂ ਇਹ ਕਰਨਾ, ਤੇ ਉਹੀ ਸਫਾਕੀ, ਉਹੀ ਬੇਹਿੱਸੀ ਉਧਰ ਕਨਵਰਟ ਹੋ ਜਾਏ। ਠੀਕ ਹੈ। ਮੈਨੂੰ ਲੱਗਦਾ ਕਿ ਇਹ ਤੇ ਬੜੀ ਸਮਾਰਟ ਗੇਮ ਅਮਰੀਕਨ ਪ੍ਰੈਜ਼ੀਡੈਂਟ ਨੇ ਫਿਰ ਖੇਲੀ। ਅਮਰੀਕਨ ਪ੍ਰੈਜ਼ੀਡੈਂਟ ਸਮਾਰਟ ਗੇਮ ਕਰਦੇ ਨੇ, ਆਪਣੇ ਲੋਕਾਂ ਨੂੰ ਵੀ ਸੈਟੀਸਫਾਈ ਕਰ ਲੈਣਗੇ, ਆਪਣੇ ਕਿਸਾਨਾਂ ਨੂੰ ਵੀ ਖੁਸ਼ ਕਰ ਲੈਣਗੇ, ਆਪਣੇ ਕਿਸਾਨਾਂ ਨੂੰ ਆਪਣੀ ਗੰਦਮ ਨੂੰ ਕੱਢ ਲੈਣਗੇ, ਜ਼ਰਾ ਮੁਬਾਦਲਾ ਵੀ ਲੈ ਲੈਣਗੇ, ਔਰ ਇਧਰ ਜਿਹੜੇ ਇਰਾਨੀ ਮੁਜ਼ਾਕਰਾਤਕਾਰ ਹੋਣਗੇ
ਉਹਨਾਂ ਉਹ ਵੀ ਆਪਣੇ ਆਵਾਮ ਨੂੰ ਕਹਿ ਸਕਣਗੇ ਜੀ, ਆਪਣੇ ਲੋਕਾਂ ਨੂੰ ਕਹਿ ਸਕਣਗੇ ਜੀ ਅਸੀਂ ਦੇਖੋ ਫੌਰੀ ਤੇ ਸਾਨੂੰ ਗੰਦਮ ਦੀ ਜ਼ਰੂਰਤ ਹੈ, ਆਟੇ ਦੀ ਜ਼ਰੂਰਤ ਹੈ, ਚੀਨੀ ਦੀ ਜ਼ਰੂਰਤ ਹੈ, ਦਵਾਈਆਂ ਦੀ ਜ਼ਰੂਰਤ ਹੈ, ਇਹ ਕਿੱਥੋਂ ਲਿਆਣੀਆਂ ਜੀ? ਚੀਨ ਕੋਲੋਂ ਲੈ ਕੇ ਵੀ ਆਂਦੇ ਤੇ ਫਿਰ ਵੀ ਤਾਂ ਪੈਸੇ ਦੇਣੇ ਪੈਣੇ ਸਨ ਨਾ, ਪਾਬੰਦੀਆਂ ਤੇ ਲੱਗੀਆਂ ਹੋਈਆਂ ਨੇ, ਪਾਬੰਦੀਆਂ ਜੋ ਅਸੀਂ ਕਿੱਥੋਂ ਲਿਆਣੇ ਸਨ? ਇਹ ਤੇ ਆ ਜਿਹੜੀ ਸਪੈਸ਼ਲ ਰਾਇਤ ਦੇ ਤਹਿਤ ਹੀ ਆ ਰਹੀ ਹੈ ਨਾ, ਜਿਵੇਂ ਕਹਿੰਦੇ ਨੇ ਉਹਦਾ ਜਿਹੜਾ IMF ਦੀ ਜਿਸ ਉਹ ਹੁੰਦਾ ਨਾ ਜਿਹੜੀ IMF ਦੀ ਕਰੰਸੀ ਦਾ ਨਾਮ ਹੈ, IMF ਉਹਨੂੰ ਕਹਿੰਦੇ ਨੇ SDR। ਉਹ ਕੀ ਹੁੰਦਾ SDR? ਮੁਖੱਫਫ ਹੁੰਦਾ ਸਪੈਸ਼ਲ ਡਰਾਇੰਗ ਰਾਈਟਸ, ਉਹ ਜਾਰੀ ਕਰਦਾ। ਉਹਦੀ ਇੱਕ ਤਖਮੀਨਾ ਹੁੰਦਾ, ਉਹਦੇ ਤਹਿਤ ਫਿਰ ਡਾਲਰ ਕਨਵਰਸ਼ਨ ਹੁੰਦੀ, ਉਸ ਤਹਿਤ ਅਮਦਾਦ ਆਉਂਦੀ। ਤੇ ਇਹ ਤੇ ਤੁਹਾਨੂੰ ਸਪੈਸ਼ਲ ਡਰਾਇੰਗ ਰਾਈਟ ਦੇ ਜ਼ਰੀਏ ਮਿਲਣੀ ਨਾ, ਤੇ ਲਿਹਾਜ਼ਾ ਮੇਰਾ ਖਿਆਲ ਹੈ ਕਿ ਇਹ ਵੀ ਉਹ 30 ਜੂਨ ਦੇ ਮਾਮਲਾਤ ਵਿੱਚ ਇਹ ਤੈਅ ਹੋਈਆਂ। ਔਰ ਮੇਰਾ ਆਪਣਾ ਇਹਦੇ ਵਿੱਚ ਇਹ ਜਿਹੜਾ ਇਨਪੁਟ ਹੈਗੀ ਹੈ, ਜਿਹੜੀ ਮੈਂ ਕਹਾਂਗਾ ਕਿ ਇਹ ਸਭ ਤੋਂ ਪਹਿਲੇ ਕਰਨਾ ਚਾਹੀਦਾ। ਇਹਦੇ 'ਚ ਅਮਰੀਕਨਸ ਨੂੰ ਵੀ ਫਰਾਗਦਿਲੀ ਕਰਨੀ ਚਾਹੀਦੀ ਹੈ, ਕਿਉਂਕਿ ਈਰਾਨ ਦੀ ਆਵਾਮ ਨੂੰ ਬਹੁਤ ਸਫ਼ਰ ਉਹਨਾਂ ਨੇ ਕੀਤਾ, ਉਹਨਾਂ ਦੀ ਜ਼ਰੂਰੀਆਤ ਸਭ ਤੋਂ ਪਹਿਲੇ ਹੋਣੀਆਂ ਚਾਹੀਦੀਆਂ। ਦੇਖੋ ਈਰਾਨੀ ਬੱਚੇ, ਔਰਤਾਂ, ਇਹ ਉਹ ਸਭ ਦੇ ਹਰ ਮੁਲਕ ਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ, ਖਵਾਤੀਨ ਹੁੰਦੀਆਂ ਨੇ, ਬੁੱਢੇ ਹੁੰਦੇ ਨੇ, ਆਵਾਮ ਹੁੰਦੇ ਨੇ, ਉਹਨਾਂ ਦਾ ਰਾਈਟ ਸਭ ਤੋਂ ਫਾਇਕ ਹੁੰਦਾ। ਲੜਾਈ ਬਾਅਦ ਵਿੱਚ ਹੁੰਦੀ ਹੈ, ਤੇ ਮੇਰਾ ਖਿਆਲ ਹੈ ਕਿ ਈਰਾਨੀ ਕਿਆਦਤ ਨੂੰ ਵੀ ਜਿਵੇਂ ਵੀ ਹੋਏਗਾ ਉਹਨੂੰ ਇਹ ਕਬੂਲ ਕਰਨਾ ਚਾਹੀਦਾ, ਤਾਂ ਕਿ ਆਪਣੇ ਮੁਲਕ ਦੇ ਵਿੱਚ ਇੱਕ ਸਟੇਬਿਲਿਟੀ ਲਿਆਉਣ, ਇਕਤਸਾਦੀ ਸਟੇਬਿਲਿਟੀ ਲਿਆਉਣ। ਮੇਰੀ ਇੱਕ ਆਪਣੀ ਇਹ ਮਸ਼ਵਰੇ ਟਾਈਪ ਗੱਲ ਹੈ, ਨਾਟ ਐਨ ਐਨਾਲਿਸਿਸ। ਠੀਕ ਹੋ ਗਿਆ। ਤੇ ਚੋਰ ਸਾਹਿਬ ਇਹਦੇ ਤੇ ਹੁਣ ਜਿਹੜਾ, ਕਿਉਂਕਿ ਉਹਨਾਂ ਨੇ ਕਿਹਾ ਵੀ ਅਮਰੀਕੀ ਵਜ਼ੀਰ ਖਾਰਜਾ ਨੇ ਕਿ ਉਹ ਜਿਹੜੇ ਈਰਾਨ ਦੇ ਜੋਹਰੀ ਮਾਮਲਾਤ ਨੇ, ਜੋਹਰੀ ਐਸੈਟਸ ਨੇ, ਉਹਦੇ ਬਾਰੇ ਨਾਲ ਵੀ ਹੁਣ ਡਿਸਕਸ਼ਨ ਹੋਣੀ ਹੈ। ਤੇ ਇਹਦੇ ਉੱਤੇ ਤੁਹਾਨੂੰ ਕੀ ਲੱਗਦਾ? ਕਿਉਂਕਿ ਈਰਾਨ ਨੇ ਤਾਂ ਪਹਿਲੇ ਵੀ ਕਹਿ ਚੁੱਕਿਆ ਹੈ ਕਿ ਸਾਡੇ ਲਈ ਇੰਜ ਮੁਕੱਦਮ ਹੈ ਜਿਵੇਂ ਈਰਾਨ ਦੀ ਸਰਜ਼ਮੀਨ ਹੈ। ਤੇ ਇਹਦੇ ਤੋਂ ਹੁਣ ਤੁਹਾਨੂੰ ਕੀ ਸੂਰਤ ਹਾਲ ਨਜ਼ਰ ਆਉਂਦੀ? ਕਿਸ ਚੀਜ਼ ਦੇ ਉੱਤੇ ਕੰਸੈਂਸਸ ਹੋ ਸਕਦਾ? ਮੈਂ ਤੁਹਾਨੂੰ, ਮੇਰਾ ਤੇ ਆਪਣਾ ਇੱਕ ਤਜ਼ੀਆ ਹੈ ਇਹਦੇ ਬਾਰੇ 'ਚ, ਔਰ ਅੱਜ ਵੀ ਮੈਂ ਆਪਣੇ ਉਸ ਤਜ਼ੀਏ ਤੇ ਕਾਇਮ ਹਾਂ ਕਿ ਐਟਮੀ ਹਥਿਆਰਾਂ ਦੇ ਉੱਤੇ ਤੇ ਈਰਾਨੀਆਂ ਨੂੰ ਕੰਪਰੋਮਾਈਜ਼ ਕਰਨਾ ਪਏਗਾ ਹਰ ਸੂਰਤ। ਔਰ ਉਹ ਉਹਨਾਂ ਨੇ ਕਰ ਵੀ ਦਿੱਤਾ। ਉਹਨਾਂ ਨੇ ਕਿਹਾ ਨਹੀਂ ਕਿ ਅਸੀਂ ਜਿਹੜੇ ਸਾਈਨ ਵੀ ਕਰ ਦਿੱਤੇ ਨੇ ਕਿ ਅਸੀਂ ਈਰਾਨ ਜਿਹੜਾ ਨਾ ਐਟਮੀ ਹਥਿਆਰ ਬਣਾਏਗਾ, ਨਾ ਰੱਖੇਗਾ, ਨਾ ਖਰੀਦੇਗਾ। ਇਹਦੇ ਤੇ ਇਤਫਾਕ ਸਵਿਟਜ਼ਰਲੈਂਡ ਦੇ ਵਿੱਚ ਸਾਈਨ ਹੋ ਗਏ ਨੇ ਮੁਫਾਹਮਤ ਉੱਤੇ। ਜਿਹੜੀ ਫਸਟ ਰਾਉਂਡ ਮੁਲਾਗਾ ਉਹਦਾ ਹਾਸਲ ਇਹੋ ਹੀ ਹੈ ਕਿ ਉੱਥੇ ਸਾਈਨ ਕਰ ਦਿੱਤੇ ਗਏ ਨੇ ਇਹਦੇ ਉੱਤੇ। ਹੁਣ ਜਿਹੜੀ ਗੱਲ ਹੈ, ਜਿਹੜਾ ਮੈਨੂੰ ਲੱਗ ਰਿਹਾ ਉਹ ਹੈਗੀ ਹੈ ਯੂਰੇਨੀਅਮ ਦੇ ਉੱਤੇ। ਇੱਕ ਤੇ ਯੂਰੇਨੀਅਮ, ਉਹ ਯੂਰੇਨੀਅਮ ਅਫਜ਼ੂਦਾ ਯੂਰੇਨੀਅਮ ਜਿਹੜੀ ਮੁਖਤਲਿਫ ਜ਼ਰਾਏ ਦੇ ਤੋਂ, ਈਰਾਨ ਦੇ ਮੁਖਤਲਿਫ ਤਰੀਕੇ ਦੇ ਚੋਂ, IAEA ਦੇ ਮੁਖਤਲਿਫ ਜਿਹੜੇ ਤਰੀਕਾ ਉਹਨਾਂ ਦੇ ਮੁਤਾਬਕ ਕਿ ਜੀ ਈਰਾਨ ਦੇ ਕੋਲ ਯੂਰੇਨੀਅਮ ਅਫਜ਼ੂਦਾ ਜਿਹੜੀ ਹੈ ਉਹ ਇਨਰਿਚ ਜਿਹੜੀ ਯੂਰੇਨੀਅਮ ਹੈਗੀ ਉਹ ਕਿੰਨੇ ਕਿਲੋ ਹੈ ਜਾਂ ਮਨ ਹੈ ਜਾਂ ਜਿੰਨੀ ਵੀ ਹੈ ਉਹ ਮੌਜੂਦ ਹੈਗੀ। ਠੀਕ ਹੈ ਨਾ ਜੀ। ਇੱਕ ਤੇ ਉਹਦੇ ਤੇ ਗੱਲ ਹੋਣੀ ਹੈ ਕਿ ਉਹਦਾ ਕੀ ਕਰਨਾ ਹੈ। ਉਹਨੂੰ ਉੱਥੋਂ ਕੱਢਣਾ ਹੈ ਜਾਂ ਉੱਥੇ ਰੱਖਣਾ ਹੈ, ਉਹਨੂੰ ਤਲਫ ਕਰਨਾ ਹੈ ਜਾਂ ਤਲਫ ਫਿਰ ਕਿਸ ਤਰ੍ਹਾਂ ਕਰਨਾ, ਉਹ ਮੋਡੈਲਿਟੀਜ਼ ਤੈਅ ਹੋਣੀ। ਹਾਂ, ਕਿਉਂਕਿ ਯੂਰੇਨੀਅਮ ਜਿਹੜਾ ਸਿਰਫ ਐਟਮੀ ਹਥਿਆਰਾਂ ਸੇ ਇਸਤੇਮਾਲ ਨਹੀਂ, ਬਲਕਿ ਮੈਡੀਸਨ ਔਰ ਡਿਫਰੈਂਟ ਸ਼ੋਬਿਆਂ ਦੇ ਵਿੱਚ ਉਹਦਾ ਇਸਤੇਮਾਲ ਹੈ, ਜਾਂ ਉੱਥੇ ਕਨਵਰਟ ਕਰਤਾ ਜਾਏ। ਜਿਹੜੇ ਨੇ ਔਰ ਈਰਾਨ ਦੀ ਜਿਹੜੀ ਸਫਾਰਤਕਾਰੀ ਹੈ ਜਾਂ ਜਿਹੜੀ ਈਰਾਨੀ ਦੀ ਜਿਹੜੀ ਬਿਆਨ ਮੈਨੂੰ ਸਮਝ ਆਉਂਦਾ ਹੈ ਜਦੋਂ ਇਹ ਗੱਲ ਕਹਿੰਦੇ ਨੇ ਕਿ ਅਸੀਂ ਐਟਮੀ ਤਵਾਨਾਈ ਦੇ ਉੱਤੇ ਕੋਈ ਸਮਝੌਤਾ ਨਹੀਂ ਕਰਾਂਗੇ, ਤੇ ਉਹਦੇ 'ਚ ਮੈਨੂੰ ਮੀਨਿੰਗ ਇਹ ਨਜ਼ਰ ਆ ਰਹੇ ਹੁੰਦੇ ਨੇ ਕਿ ਜਿਹੜੀ ਐਟਮੀ ਤਵਾਨਾਈ ਹੈਗੀ ਜੀ, ਇਹਦਾ ਇਸਤੇਮਾਲ ਤੇ ਹਰ ਕੌਮ ਦਾ, ਹਰ ਮੁਲਕ ਦਾ, ਹਰ ਸਟੇਟ ਦਾ ਹੱਕ ਹੈਗਾ। ਔਰ ਯੂਨਾਈਟਿਡ ਨੇਸ਼ਨ ਦਾ ਜਿਹੜਾ ਯੂਨੀਵਰਸਲ ਚਾਰਟਰ ਹੈਗਾ ਉਹਦੇ ਅੰਦਰ ਵੀ ਇਸ ਚੀਜ਼ ਦੀ ਕੋਈ ਪਾਬੰਦੀ ਨਹੀਂ ਹੈਗੀ ਅਸਲ। ਔਰ IAEA ਦਾ ਜਿਹੜਾ ਕਾਨੂੰਨ ਹੈ, ਲਾਅ ਹੈ, ਉਹਦੇ ਅੰਦਰ ਵੀ ਇਸ ਚੀਜ਼ ਦੀ ਨਹੀਂ ਹੈਗੀ ਕਿ ਉਹਦੇ ਅੰਦਰ ਇੱਕ ਖਾਸ ਲਿਮਟ ਤੋਂ ਜ਼ਿਆਦਾ ਜਦੋਂ ਚਲੀ ਜਾਂਦੀ ਹੈ ਨਾ, ਤੇ ਫਿਰ ਉਹਦੇ ਤੇ ਹੁੰਦਾ। ਜਿਵੇਂ ਸਾਡੇ ਦੇਖੋ ਨਾ ਕਿ ਚਸ਼ਮਾ ਪਲਾਂਟ ਹੈ, ਉਹ ਐਟੋਮਿਕ ਪਲਾਂਟ ਹੈ, ਉਹ ਬਿਜਲੀ ਬਣ ਰਹੀ ਉਹਦੇ ਨਾਲ। ਬਿਲਕੁਲ। ਤੇ ਹਾਂਜੀ ਯੂਰਪ ਸਾਰੇ ਦੇ ਵਿੱਚ ਉਹ ਤਵਾਨਾਈ ਪੈਦਾ ਹੋ ਰਹੀ ਹੈ, ਜਿਵੇਂ ਤੁਸੀਂ ਦੱਸਿਆ ਕੋਈ ਮੈਡੀਸਨ ਦੇ ਵਿੱਚ ਵੀ ਉਹ ਮੁਖਤਲਿਫ ਜਗ੍ਹਾ ਬਿਲਕੁਲ ਹੁੰਦੀ। ਹਾਂਜੀ। ਤਾਂ ਮੈਨੂੰ ਉਹ ਈਰਾਨੀ ਸਫਾਰਤਕਾਰਾਂ ਦਾ ਮਤਲਬ ਇਸ ਗੱਲ ਤੇ ਨਜ਼ਰ ਆਉਂਦਾ ਹੈ ਕਿ ਉਹ ਜਿਹੜੇ ਨੇ ਨਾ, ਉਹ ਬੇਸਿਕ ਰਾਈਟਸ ਜਿਹੜੇ ਨੇ ਕਿਸੇ ਸਟੇਟ ਦੇ, ਸੋਵਰਨ ਸਟੇਟ ਦਾ ਇੱਕ ਬੇਸਿਕ ਰਾਈਟ ਹੁੰਦਾ, ਜਿਵੇਂ ਹਿਊਮਨ ਰਾਈਟਸ ਹੁੰਦੇ ਨੇ, ਉਹਦੇ ਵੀ ਰਾਈਟਸ ਹੁੰਦੇ ਨੇ, ਕਿ ਉਸ ਰਾਈਟਸ ਦੇ ਤਹਿਤ
ਸਾਨੂੰ ਯੂਰੇਨੀਅਮ ਵੀ ਅਫਸੂਦਾ ਕਰਨ ਦਿੱਤੀ ਜਾਏ, ਇੱਕ ਲਿਮਿਟ ਮੁਕਰਰ ਕਰ ਲਈ। ਹਾਂ ਬਿਲਕੁਲ, ਉਹ ਤੇ ਉਹਨਾਂ ਨੇ ਪਹਿਲੇ ਵੀ ਕਿਹਾ, ਤੁਹਾਨੂੰ ਯਾਦ ਹੈ ਜਿਹੜਾ ਓਬਾਮਾ ਦੌਰ ਦਾ ਮੁਆਹਦਾ ਹੈ, ਹਾਂ ਉਹ ਵੀ ਉਹਦੇ 'ਚ ਵੀ ਉਹਨਾਂ ਨੇ ਐਗਰੀ ਕੀਤਾ ਸੀ ਕਿ ਠੀਕ ਹੈ। ਉਹ ਹੁਣ ਸਾਰਾ ਪ੍ਰੋਬਲਮ ਇਹ ਕਿ ਆਏਗਾ ਜਿਹਦੇ ਤੇ ਉਹ ਝਗੜਾ ਹੋਏਗਾ, ਜਿਹਦੇ ਤੇ ਹੋਏਗਾ ਉਹ ਟਰਸਟ ਡਿਫਿਸਿਟ ਤੇ ਹੋਏਗਾ। ਟਰਸਟ ਡਿਫਿਸਿਟ ਇਹ ਹੋਏਗਾ ਕਿ ਉਹ ਕਹਿਣਗੇ ਜੀ ਸਾਨੂੰ ਤੁਹਾਡੇ ਤੇ ਇਤਬਾਰ ਨਹੀਂਗਾ, ਤੁਸੀਂ ਕੱਲ ਨੂੰ ਫਿਰ ਵਧਾਉਣਾ ਸ਼ੁਰੂ ਕਰ ਦਿਓ, ਚੀਜ਼ਾਂ ਕਰ ਦਿਓ। ਇਸ ਮੈਕੈਨਿਜ਼ਮ ਨੂੰ ਵੀ ਮੇਰਾ ਖਿਆਲ ਹੈ ਕਿ ਕਿਸੇ ਤਰੀਕੇ ਨਾਲ ਉਹਦੇ 'ਚ ਗੱਲਾਂ ਹੋਣਗੀਆਂ, ਠੀਕ ਹੈ ਨਾ, ਕਿ ਜੀ ਫਿਰ ਇਹਦੇ 'ਚ IAE ਨੂੰ ਰੋਲ ਦਿੱਤਾ ਜਾਏਗਾ, ਉਹਦਾ ਵਿਜ਼ਿਟ ਦਾ ਕੋਈ ਮੁਕਰਰ ਕਰਤਾ ਜਾਏਗਾ ਕਿ ਉਹ ਮਹੀਨੇ ਬਾਅਦ ਵਿਜ਼ਿਟ ਕਰੇਗੀ, 6 ਮਹੀਨੇ ਬਾਅਦ ਵਿਜ਼ਿਟ ਕਰੇਗੀ, ਸਾਲ ਬਾਅਦ ਕਰੇਗੀ, ਤਾਂ ਕਿ ਉਹਨਾਂ ਦੀ ਇੱਕ ਮਿਨੀਮਮ ਲੈਵਲ ਨੂੰ ਇੰਟਰਨੈਸ਼ਨਲ ਏਜੰਸੀ ਉਹ ਦੇਖਦੀ ਰਹੇ। ਇਰਾਨ ਐਗਰੀ ਕਰੇਗਾ ਇਹਦੇ ਉੱਤੇ, ਕਿਉਂਕਿ ਉਹਦਾ ਇਹੋ ਹੀ ਤੇ ਮੈਂ ਤਾਂ ਕਿਹਾ ਕਿ ਇਹਦੇ ਤੇ ਹੀ ਗੱਲਾਂ ਹੋਣਗੀਆਂ ਨਾ, ਕਿ ਅਗਰ ਤੇ ਇਹਦੇ ਤੇ ਹੀ ਇਰਾਨੀ ਜਿਹੜਾ ਇੱਕ ਜਿਹੜਾ ਇੰਤਹਾ ਪਸੰਦਾਂ ਦਾ ਗਰੁੱਪ ਹੈਗਾ ਜਾਂ ਉਹਨਾਂ ਨੂੰ ਹਾਰਡ ਲਾਈਨਰ ਗਰੁੱਪ ਹੈ, ਉਹ ਸ਼ਾਇਦ ਇਹਨਾਂ ਦੇ ਉੱਤੇ ਅੱਗੇ ਰਜਿਸਟ ਕਰੇ, ਉਹ ਇਹਨਾਂ ਨੂੰ ਆਪਣੇ ਮੁਜ਼ਾਕਰਾਤਕਾਰ ਨੂੰ ਕਹੇ ਕਿ ਜੀ ਇਹ ਤੇ ਬਿਲਕੁਲ ਹੀ ਸਾਨੂੰ ਝੁਕਾਉਣ ਵਾਲੀ ਗੱਲ ਹੋ ਗਈ ਨਾ, ਅਨਾਜ ਦਾ ਬਣਾਉਣ ਦਾ। ਤੇ ਇਹ ਚੀਜ਼ਾਂ ਨੇ ਤੇ ਇਹ ਤੇ ਮੈਂ ਖਦਸ਼ਾਤ ਪਹਿਲੇ ਵੀ ਕੀਤੇ ਨੇ ਕਿ ਇਹਨਾਂ ਦੇ ਉੱਤੇ ਗੱਲਾਂ ਹੋਣਗੀਆਂ, ਲੇਕਿਨ ਐਟਮੀ ਹਥਿਆਰ ਜਿਹੜੇ ਨੇ ਨਾ ਉਹਦੇ ਤੋਂ ਦਸਤਬਰਦਾਰ ਹਰ ਸੂਰਤ ਵਿੱਚ ਹੋਣਾ ਪਏਗਾ।